ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 17 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ 'ਤੇ ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਜ਼ ਰੈਂਟ ਦੇ ਲਈ ਇਹਨਾਂ ਦੇ ਕੋਲ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। 2306 ਵੈਸਟ ਡੈਨ ਰੌਨਕਿਲੋ ਡਰਾਈਵ ਫਰੈਜ਼ਨੋ, 559 266 3737। ਵੁੱਡਲੈਂਡ ਕੈਲੀਫੋਰਨੀਆ ਦੇ ਵਿੱਚ I-5 ਦੇ ਐਗਜ਼ਿਟ 538 538 ਦੇ ਉੱਤੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਵਾਲਾ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, 916 396 90 85। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ। 415 909 0503। ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਅਤੇ ਜੇ ਚਾਹੁੰਦੇ ਹੋ ਤੁਸੀਂ ਬਹੁਤ ਹੀ ਵਧੀਆ ਡਿਸਕਾਊਂਟ ਵਾਲਾ ਫਿਊਲ ਕਾਰਡ, ਤਾਂ ਅੱਜ ਹੀ ਕਾਲ ਕਰੋ। ਟਰੱਕਿੰਗ ਮਲਟੀ ਸਰਵਿਸਿਜ਼ 408 272 2600 4082 722 ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਉਹਨਾਂ ਨੇ ਮੰਨਿਆ ਆ ਭਈ ਅਫਗਾਨਿਸਤਾਨ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਪਿੱਛੇ ਇਕਵਿਪਮੈਂਟ ਰਹਿ ਗਿਆ ਸੀ, ਗਨਜ਼, ਐਮੂਨੀਸ਼ਨ, ਹੈਲੀਕਾਪਟਰ, ਇੱਦਾਂ ਦਾ ਸਮਾਨ ਰਹਿ ਗਿਆ ਸੀ, ਉਹ ਹੁਣ ਤਾਲੀਬਾਨ ਦੇ ਹੱਥਾਂ ਦੇ ਵਿੱਚ ਚਲਾ ਗਿਆ ਹੈਗਾ ਆ। ਕਹਿੰਦੇ ਭਈ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸੋਚਿਆ ਨਹੀਂ ਸੀ ਵੀ ਇੰਨੀ ਜਲਦੀ ਜਿਹੜਾ ਅਫਗਾਨਿਸਤਾਨ ਆ ਉਹ ਤਾਲੀਬਾਨ ਦੇ ਹੱਥਾਂ 'ਚ ਡਿੱਗ ਪਊਗਾ। ਕਹਿੰਦੇ ਭਈ 20 ਸਾਲ ਅਸੀਂ ਤਿਆਰੀ ਕਰਾਉਂਦੇ ਰਹੇ ਹਾਂ ਅਫਗਾਨਿਸਤਾਨ ਦੇ ਜਿਹੜੀ ਮਿਲਟਰੀ ਸੀਗੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਜਦੋਂ ਟਾਈਮ ਆਇਆ, ਵੈਨ ਪੁਸ਼ ਕੇਮ ਟੂ ਸ਼ਵ, ਫਿਰ ਉਹ ਸਾਰੇ ਚੁੱਪ ਕਰਕੇ ਉੱਥੋਂ ਨਿਕਲਦੇ ਬਣੇ। ਸੋ ਕਹਿੰਦੇ ਵੀ ਟੈਨਸ ਆਫ ਬਿਲੀਅਨਸ ਆਫ ਡਾਲਰ ਟ੍ਰੇਨਿੰਗ ਦੇ ਉੱਤੇ ਉਹਨਾਂ ਦਾ ਲਾਇਆ। ਸੋ ਪ੍ਰੈਜ਼ੀਡੈਂਟ ਬਾਈਡਨ ਨਹੀਂ ਚਾਹੁੰਦੇ ਸੀ ਭਈ ਅਸੀਂ ਜੀ ਇੱਕ ਹੋਰ ਸਿਵਲ ਵਾਰ ਦੇ ਵਿੱਚ ਫਸ ਜਾਈਏ, ਕਿਉਂਕਿ ਜੇ ਉੱਥੇ ਦੇ ਮੁਲਕ ਦੇ ਫੌਜੀ ਨਹੀਂ ਲੜਨਾ ਚਾਹੁੰਦੇ ਤੇ ਫਿਰ ਅਮਰੀਕਾ ਵਾਲਿਆਂ ਨੂੰ ਕੀ ਲੜਨ ਦੀ ਲੋੜ ਆ। ਦੂਜੇ ਪਾਸੇ ਬਹੁਤ ਸਾਰਾ ਜਿਹੜਾ ਪ੍ਰਚਾਰ ਵੀ ਕੀਤਾ ਗਿਆ ਸੀ ਵੀ ਤਾਲੀਬਾਨਾਂ ਨੇ ਆਉਂਦਿਆਂ ਨਹੀਂ ਜ਼ੁਲਮ ਢਾਉਣਾ ਸ਼ੁਰੂ ਕਰ ਦੇਣਾ ਆ, ਉੱਥੇ ਬਹੁਤ ਰੌਲਾ ਰੱਪਾ ਆ ਤੇ ਕਿਸੇ ਵੀ ਤਰ੍ਹਾਂ ਦੀ ਮੌਤ ਦੀ ਕੋਈ ਇੱਦਾਂ ਦੀ ਖਬਰ ਨਹੀਂ ਆਈ। ਅੱਜ ਈਵਨ ਤਾਲੀਬਾਨ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਪੂਰੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਜਿਹੜੇ ਪੁਆਇੰਟ ਦੱਸੇ ਹੈਗੇ ਆ ਵੀ ਅਸੀਂ ਕਿਸੇ ਦੇ ਨਾਲ ਵੀ ਸਾਡਾ ਰਿਵੈਂਜ ਹੈ ਨਹੀਂ, ਹਰ ਇੱਕ ਬੰਦੇ ਨੂੰ ਜਿਹੜਾ ਆ ਮਾਫ ਕੀਤਾ ਜਾਊਗਾ ਜਿਹੜੇ ਸਾਡੇ ਉਲਟ ਵੀ ਲੜਦੇ ਰਹੇ ਆ। ਤੇ ਉਹਨਾਂ ਨੇ ਦੂਸਰੇ ਨੰਬਰ 'ਤੇ ਇਹ ਕਿਹਾ ਵੀ ਜਿਹੜੀਆਂ ਵਿਮਨਸ ਰਾਈਟਸ ਹੈਗੇ ਆ, ਬੀਬੀਆਂ ਦੇ ਰਾਈਟਸ ਆ, ਉਹਨਾਂ ਨੂੰ ਜਿੱਦਾਂ ਇਸਲਾਮਿਕ ਲਾ ਦੇ ਮੁਤਾਬਕ ਰੱਖਿਆ ਜਾਊਗਾ, ਉਹਨਾਂ ਨੂੰ ਪੰਡ ਵੀ ਦਿੱਤਾ ਜਾਊਗਾ, ਕੰਮ ਵੀ ਕਰਨ ਦਿੱਤਾ ਜਾਊਗਾ। ਤੇ ਮੀਡੀਆ ਨੂੰ ਉਹਨਾਂ ਨੇ ਇਹ ਕਿਹਾ ਵੀ ਪ੍ਰਾਈਵੇਟ ਮੀਡੀਆ ਅਸੀਂ ਚਾਹੁੰਦੇ ਹਾਂ ਪਰ ਉਹ ਇੰਡੀਪੈਂਡੈਂਟ ਰਹੇ, ਉਹ ਸਾਡੇ ਨੈਸ਼ਨਲ ਇੰਟਰਸਟ ਦੇ ਵਿਰੁੱਧ ਨਾ ਕੰਮ ਕਰੇ। ਸੋ ਇਹ ਵੀ ਬੜਾ ਬੋਲਡ ਸਟੈਪ ਹੈਗਾ। ਅਫਗਾਨਿਸਤਾਨ ਨੇ ਕਹਿੰਦੇ ਪਈ ਅਸੀਂ ਕਿਸੇ ਹੋਰ ਟੈਰਰਿਸਟ ਨੂੰ ਹਾਰਵਰ ਨਹੀਂ ਕਰਾਂਗੇ, ਜਿਸ ਤਰ੍ਹਾਂ ਪਿਛਲੀ ਵਾਰੀ ਅਸਾਮਾ ਬਿਨ ਲਾਦਨ ਦੇ ਵੇਲੇ ਹੋਇਆ ਸੀ। ਸੋ ਅਫਗਾਨਿਸਤਾਨ ਵਿਲ ਵੀ ਨੈਰਕੋਟਿਕਸ ਫਰੀ ਕੰਟਰੀ, ਵੀ ਉੱਥੇ ਕਿਸੇ ਤਰ੍ਹਾਂ ਦਾ ਜਿਹੜਾ ਆ ਨਸ਼ਾ ਨਹੀਂ। ਜੀ ਬਿਲਕੁਲ। ਦੇਖੋ ਇਹ ਤਾਲੀਬਾਨ ਹੁਣ ਗੱਲਾਂ ਤਾਂ ਬਹੁਤ ਤਗੜੀਆਂ ਮਾਰ ਰਿਹਾ ਆ, ਇਹ ਵਾਕਿਆ ਹੀ ਇਹ ਹੋਊਗਾ ਕਿ ਨਹੀਂ ਇਹ ਤਾਂ ਚਲੋ ਭਵਿੱਖ ਦੇ ਵਿੱਚ ਆ, ਪਰ ਕੀ ਹਰ ਇੱਕ ਨੂੰ ਇਹਨਾਂ ਦੀ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਆ? ਆਈ ਥਿੰਕ ਨਹੀਂ, ਚਿੱਥਣੀ ਚਾਹੀਦੀ ਹੈ ਸਾਰੀਆਂ ਗੱਲਾਂ ਨੂੰ, ਸਮੇਂ ਦੇ ਉੱਤੇ ਥੋੜ੍ਹਾ ਜਿਹਾ ਜਿਹੜਾ ਜ਼ਰੂਰ ਜਿਹੜਾ ਉਹ ਛੱਡਣਾ ਚਾਹੀਦਾ ਆ।
ਬਾਈਡਨ ਪ੍ਰਸ਼ਾਸਨ ਦੀ ਕਾਫੀ ਜ਼ਿਆਦਾ ਨਿੰਦਾ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੀ ਆ। ਅੱਜ ਨਿੱਕੀ ਹੇਲੀ ਦਾ ਬਿਆਨ ਜਿਹੜਾ ਆਇਆ, ਕਹਿੰਦੇ ਵੀ ਬਾਈਡਨ ਨੇ ਉਹ ਸਾਰਾ ਕੁਝ ਡਿਸਟਰੋਏ ਕਰ ਦਿੱਤਾ ਜੋ ਅਫਗਾਨਿਸਤਾਨ 'ਚ ਕੀਤਾ, ਪਰ ਇਤਨੇ ਅਮਰੀਕਾ ਨੂੰ ਕਹਿੰਦੇ ਹਿਊਮਿਲੀਏਟ ਜਿਹੜੀ ਨਮੋਸ਼ੀ ਜਿਹੜੀ ਇਸ 'ਤੇ ਕਰਕੇ ਝੱਲਣੀ ਪਈ ਆ। ਆਈ ਥਿੰਕ ਬੀਬਾ ਜੀ ਇਹ ਵੀ ਭੁੱਲ ਗਏ ਵੀ ਇਹ ਇਹਨਾਂ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੇ ਜਿਹੜਾ ਇਹਨਾਂ ਦੇ ਨਾਲ ਡੀਲ ਸਾਈਨ ਕੀਤੀ ਸੀ, ਉਸ ਦੇ ਵਿੱਚ ਇਹਨਾਂ ਨੇ 5000 ਉਹਨਾਂ ਦੇ ਤਾਲਿਬਾਨੀ ਲੜਾਕੇ ਵੀ ਜਿਹੜੇ ਉਹ ਛੱਡੇ ਸੀਗੇ। ਅਤੇ ਜਿਹੜਾ ਬੰਦਾ ਹੁਣ ਇਸ ਟਾਈਮ ਡਿਫੈਕਟੋ ਲੀਡਰ ਮੁਤਵਾਜੀ ਜਿਹੜਾ ਇਹਨਾਂ ਦਾ ਲੀਡਰ ਇਸ ਟਾਈਮ ਬਣਿਆ ਪਿਆ ਹੈ, ਅਬਦੁਲ ਗਨੀ ਬਰਦਾਰ, ਉਹ ਇਸੇ ਹੀ ਸਾਰੇ ਕੰਮਕਾਜ ਦੇ ਵਿੱਚ ਜਿਹੜਾ ਉਹ ਛੁੱਟਿਆ ਸੀਗਾ। ਸੋ ਕੀ ਹੋਊਗਾ ਕੀ ਨਹੀਂ ਹੋਊਗਾ, ਗੱਲਾਂ ਬਹੁਤ ਜ਼ਿਆਦੀਆਂ ਜਿਹੜੀਆਂ ਇਹਨਾਂ ਨੇ ਦੱਸੀਆਂ ਆ। ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਮੁਲਕ ਆ ਉਹ ਅਫਗਾਨੀ ਜਿਹੜੇ ਉੱਥੋਂ ਭੱਜ ਕੇ ਬਚ ਕੇ ਨਿਕਲਣਾ ਚਾਹ ਰਹੇ ਆ, ਉਹਨਾਂ ਨੂੰ ਸ਼ਰਨ ਦੇਣ ਦੇ ਲਈ ਅੱਗੇ ਆ ਰਹੇ ਨੇ। ਬ੍ਰਿਟੇਨ ਨੇ ਹੁਣੇ ਕੁਝ ਸਮਾਂ ਪਹਿਲਾਂ ਇਹ ਅਨਾਊਂਸ ਕੀਤਾ ਵੀ ਉਹ 5000 ਜਿਹੜੇ ਅਫਗਾਨੀ ਆ ਇਸ ਸਾਲ ਜਿਹੜੀ ਆ ਗੌਰਮੈਂਟ ਜਿਹੜੀ ਆ ਉਹ ਉਹਨਾਂ ਨੂੰ ਰੀਸੈਟਲ ਕਰੂਗੀ, ਮੁੜ ਵਸੇਵਾ ਜਿਹੜਾ ਉਹਨਾਂ ਦਾ ਕਰੂਗੀ। ਉੱਧਰ ਜਿਹੜੇ ਅਫਗਾਨੀ ਬਚ ਕੇ ਆ ਰਹੇ ਆ, ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਆ ਵੀ ਉਹਨਾਂ ਨੂੰ ਜਿਹੜਾ ਮੁੜ ਵਸੇਵਾ ਕਰਨ ਦੇ ਲਈ ਇੱਧਰਲੇ ਪਾਸੇ ਨੂੰ ਜਿਹੜਾ ਉਹ ਲਿਆਂਦਾ ਜਾ ਰਿਹਾ ਹੈਗਾ ਆ। ਤਾਲਿਬਾਨ ਜਿੱਦਾਂ ਤੁਸੀਂ ਦੱਸਿਆ ਵੀ ਇਹ ਕਹਿ ਰਹੇ ਆ ਵੀ ਅਸੀਂ ਟੋਲਰੈਂਟ ਹੋਵਾਂਗੇ ਹੋਰ ਔਰਤਾਂ ਦੇ ਪ੍ਰਤੀ। ਇਹਨਾਂ ਨੇ ਪਰ ਇੱਕ ਚੀਜ਼ ਕਲੀਅਰ ਕਰ ਦਿੱਤੀ ਵੀ ਸ਼ਰੀਆ ਲਾਅ ਦੇ ਮੁਤਾਬਕ ਜਿਹੜੇ ਔਰਤਾਂ ਦੇ ਹੱਕ ਹੋਣਗੇ ਉਹਨਾਂ ਨੂੰ ਹੀ ਜਿਹੜਾ ਉਹ ਮਿਲਣਗੇ। ਇਹ ਵੀ ਜਿਹੜੀ ਖਬਰ ਸੁਣਨ ਨੂੰ ਮਿਲੀ ਸੀ, ਕਹਿੰਦੇ ਵੀ ਹਿਜਾਬ ਪਾਉਣਾ ਲਾਜ਼ਮੀ ਹੋਊਗਾ, ਬੁਰਕਾ ਪਾਉਣਾ ਲਾਜ਼ਮੀ ਜਿਹੜਾ ਆ ਉਹ ਨਹੀਂ ਹੋਊਗਾ। ਉਹ ਉਹਨਾਂ ਦੀ ਜਿਹੜੀ ਉਹ ਮਰਜ਼ੀ ਹੋਊਗੀ, ਪਰ ਇਵੈਂਚੁਅਲੀ ਜਿਹੜਾ ਉਹ ਡਿਸਾਈਡ ਕਰ ਰਿਹਾ ਵੀ ਔਰਤਾਂ ਜਿਹੜਾ ਉਹ ਕੀ ਪਹਿਨਣ ਅਤੇ ਕੀ ਜਿਹੜਾ ਉਹ ਨਾ ਪਹਿਨਣ। ਸੋ ਇਹ ਜਿਹੜਾ ਹੁਣ ਦੇਖਣਾ ਹੋਊਗਾ। ਉੱਧਰ ਜਿਹੜਾ ਹਰਜੋਤ ਸਿੰਘ ਜੀ ਕੱਲ੍ਹ ਜਿਹੜੀਆਂ ਦਿਲ ਦੇ ਹਿਲਾਉਣ ਵਾਲੀਆਂ ਵੀਡੀਓ ਸੀਗੀਆਂ ਵੀ ਏਅਰ ਫੋਰਸ ਦਾ ਜਿਹੜਾ C-17 ਜਹਾਜ਼ ਉਸ ਤੋਂ 2 ਜਾਣੇ ਡਿੱਗ ਕੇ ਉਹਨਾਂ ਦੀ ਜਿਹੜੀ ਕਹਿ ਲਓ ਮੌਤ ਜਿਹੜੀ ਹੋਈ ਸੀ, ਉਸ ਦੇ ਪ੍ਰਤੀ US ਏਅਰ ਫੋਰਸ ਨੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਲਾਂਚ ਕਰ ਦਿੱਤੀ ਹੈਗੀ ਆ ਵੀ ਜਿਹੜਾ ਕਾਬੁਲ ਏਅਰਪੋਰਟ ਦੇ ਉੱਤੇ ਜਿਹੜਾ ਇਹ ਮਸਲਾ ਹੋਇਆ ਸੀਗਾ, ਭੱਜਦਲ ਜਿਹੜੀ ਇਹ ਮਸੀ ਸੀਗੀ, ਉਸ ਦੇ ਵਿੱਚ ਕੀ ਜਿਹੜੇ ਉਹ ਕਾਰਨ ਰਹੇ ਆ। ਉੱਧਰ ਤਾਲਿਬਾਨ ਨੇ ਕਾਬੁਲ ਦੇ ਉੱਤੇ ਕਬਜ਼ਾ ਕੀਤਾ ਆ ਅਤੇ ਇੱਧਰ ਅਮਰੀਕਾ ਨੇ ਇਵੈਕੂਏਸ਼ਨ ਦੇ ਵਿੱਚ ਇਹ ਕ੍ਰਾਈਸਿਸ ਦੇ ਦੌਰਾਨ ਹੋਰ ਫੌਜੀ ਜਿਹੜੇ ਆ ਉਹ ਉੱਥੇ ਜਿਹੜੇ ਉੱਧਰ ਘੱਲ ਦਿੱਤੇ ਆ ਕਾਬੁਲ ਏਅਰਪੋਰਟ ਦੇ ਉੱਤੇ, ਜਿੱਥੇ ਹੁਣ ਕਹਿੰਦੇ ਆ ਵੀ ਮੁੜ ਦੁਬਾਰਾ ਜਿਹੜੀਆਂ ਫਲਾਈਟਸ ਆ ਉਹ ਹੁਣ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਆ। ਪਰ ਹਰ ਇੱਕ ਦੀ ਨਜ਼ਰ ਜਿਹੜੀ ਆ ਇਸ ਟਾਈਮ ਇੱਥੇ ਪਈ ਆ। ਤਾਲਿਬਾਨ ਕਹਿ ਰਿਹਾ ਵੀ ਅਸੀਂ ਚੇਂਜ ਹੋ ਗਏ ਹਾਂ, ਅਸੀਂ ਆਪਣੇ ਆਪ ਨੂੰ ਬਦਲ ਲਿਆ ਆ। ਕੀ ਭਵਿੱਖ ਦੇ ਵਿੱਚ ਵਾਕਿਆ ਹੀ ਅਜਿਹਾ ਹੋਊਗਾ ਜਾਂ ਦੁਨੀਆ ਦੀਆਂ ਅੱਖਾਂ 'ਚ ਘੱਟਾ ਪਾਉਣ ਨੂੰ ਹੀ ਇੱਦਾਂ ਦੇ ਜਿਹੜੇ ਬਿਆਨ ਆ ਉਹ ਇਹਨਾਂ ਤੋਂ ਸੁਣਨ ਨੂੰ ਮਿਲ ਰਹੇ ਆ। ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ, ਜਿੱਥੇ ਕਿ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਗ੍ਰੈਗ ਐਬਟ ਉਹ ਗਵਰਨਰ ਆ ਜਿਨ੍ਹਾਂ ਨੇ ਕਿਹਾ ਸੀ ਵੀ ਮਾਸਕ ਦੀ ਕੋਈ ਜ਼ਰੂਰਤ ਨਹੀਂ, ਈਵਨ ਵੈਕਸੀਨੇਸ਼ਨ ਦੇ ਉੱਤੇ ਵੀ ਕੰਪਲਸਰੀ ਨਹੀਂ ਹੋਣਾ ਚਾਹੀਦਾ ਹੈਗਾ। ਸੋ ਕਹਿੰਦੇ ਭਈ ਉਹਨਾਂ ਦੀ ਜਿਹੜੀ ਵਾਈਫ ਹੈਗੀ ਆ ਉਹਨਾਂ ਦਾ ਜਿਹੜਾ ਆ ਟੈਸਟ ਨੈਗੇਟਿਵ ਆਇਆ ਹੈਗਾ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਮਾਸਕ ਨੂੰ ਹੀ ਲੈ ਕੇ, ਸ਼ਿਕਾਗੋ ਨੇ ਅੱਜ ਇਹ ਦੱਸ ਦਿੱਤਾ ਵੀ ਇਨਡੋਰ ਜਿੰਨੇ ਵੀ ਕੰਮ ਹੋਣਗੇ ਉੱਥੇ ਮਾਸਕ ਮੈਂਡੇਟ ਰਹੇਗਾ, ਚਾਹੇ ਤੁਸੀਂ ਵੈਕਸੀਨੇਸ਼ਨ ਲਗਵਾਈ ਆ ਅਤੇ ਚਾਹੇ ਤੁਸੀਂ ਅਨਵੈਕਸੀਨੇਟਿਡ ਹੈਗੇ ਆ। ਸ਼ਿਕਾਗੋ ਦੇ ਜਿਹੜੇ ਹੈਲਥ ਅਧਿਕਾਰੀ ਆ ਸਿਹਤ ਦੇ, ਉਹ ਉਹਨਾਂ ਨੇ ਕਿਹਾ ਵੀ ਜਿਹੜੇ ਨਵੇਂ ਕੇਸਾਂ ਦੀ ਐਵਰੇਜ 400 ਤੋਂ ਉੱਤੇ ਜਿਹੜੀ ਆ ਪ੍ਰਤੀ ਦਿਨ ਉਹ ਪਹੁੰਚ ਚੁੱਕੀ ਆ, ਜਿਸ ਕਰਕੇ ਕਹਿੰਦੇ ਆ ਵੀ ਅਸੀਂ ਇਹ ਮਾਪਦੰਡ ਰੱਖਿਆ ਸੀਗਾ ਵੀ ਇਸ ਤੋਂ ਉੱਤੇ ਜਾਣ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੇ ਮਾਸਕ ਮੈਂਡੇਟ ਆ ਉਸ ਨੂੰ ਲਾਗੂ ਕਰ ਦੇਵਾਂਗੇ। 20 ਕਹਿੰਦੇ ਆ ਅਗਸਤ ਤੋਂ ਇਹ ਜਿਹੜੇ ਆ ਮਾਸਕ ਮੈਂਡੇਟ ਆ ਉਹ ਲਾਗੂ ਹੋਵੇਗਾ। ਉੱਦਾਂ ਹਰਜੋਤ ਸਿੰਘ ਜੀ ਕਈ ਇਹ ਚੀਜ਼ਾਂ ਦੀ ਜਿਹੜੀ ਸਮਝ ਨਹੀਂ ਆਉਂਦੀ ਵੀ ਮਾਸਕ ਮੈਂਡੇਟ ਲਾਗੂ ਕਰਦੇ ਆ, ਵਿਚਾਲੇ 4-5 ਦਿਨ ਉੱਦਾਂ ਜਿਹੜੇ ਉਹ ਛੱਡ ਦਿੰਦੇ ਆ, ਫਿਰ ਉਹ ਉਹਨਾਂ ਕੀ 4-5 ਦਿਨਾਂ ਦੇ ਵਿੱਚ ਕਰੋਨਾ ਛੁੱਟੀ 'ਤੇ ਚੱਲ ਜਾਂਦਾ ਆ ਵੀ ਉਹਨੇ ਦਿਨ ਜਿਹੜਾ ਆ ਚਾਹੇ ਜਿੰਨੇ ਮਰਜ਼ੀ ਜਾਣੇ ਅੰਦਰ ਬਾਹਰ ਜਿਹੜਾ ਹੋ ਜਾਣ ਅਤੇ ਫਿਰ ਉਸ ਦੇ ਵਿੱਚ ਕੋਈ ਫਰਕ ਨਹੀਂ ਹੈ, ਮਾਸਕ ਪਾਓ ਨਾ ਹੀ ਪਾਓ, ਕਿ ਉਹ ਫਰਕ ਨਹੀਂ ਹੈ ਕਿ ਇੰਨੇ ਦੇ ਵਿੱਚ ਉਹ ਟਰਾਂਸਮਿਸ਼ਨ ਹੋਰ ਜ਼ਿਆਦਾ ਜਿਹੜੀ ਉਹ ਵਧੂਗੀ ਨਹੀਂ। ਇਹ ਆਈ ਥਿੰਕ ਇਹਨਾਂ ਦੇ ਜਿਹੜੇ ਫੈਸਲੇ ਲੈਂਦੇ ਆ ਕਈ ਦੀ ਕਾਫੀ ਇੱਦਾਂ ਦੇ ਹੁੰਦੇ ਆ ਵੀ ਪਤਾ ਨਹੀਂ ਲੱਗਦਾ ਵੀ ਕੀ ਸੋਚ ਕੇ ਕੌਣ ਜਿਹੜੇ ਉਹ ਫੈਸਲੇ ਇਹ ਲਈ ਜਾ ਰਿਹਾ ਹੁੰਦਾ ਆ। ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਗਵਰਨਰ ਦੀ ਰੀਕਾਲ ਹੋਣ ਜਾ ਰਹੀ ਹੈਗੀ ਆ। ਉਹਦੇ ਵਿੱਚ 72 ਦੇ ਕਰੀਬ ਕੈਂਡੀਡੇਟ ਹੈਗੇ ਆ ਇਸ ਟਾਈਮ। ਇੱਕ ਰਹਿ ਚੁੱਕੇ ਰਿਪਰੈਜ਼ੈਂਟੇਟਿਵ ਡਗ ਓਸੋ ਜਿਹੜੇ ਆ ਉਹਨਾਂ ਨੇ ਅੱਜ ਇਸ ਰੇਸ ਦੇ ਵਿੱਚੋਂ ਜਿਹੜਾ ਆ ਡਰੋਪ ਆਊਟ ਕਰ ਦਿੱਤਾ ਆ, ਕਿਉਂਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਸੀ
ਤੇ ਉਹ ਕਹਿੰਦੇ ਆ ਵੀ ਮੈਂ ਹੁਣ ਰਿਕਵਰੀ ਦੇ ਵਿੱਚ ਹੈਗਾ ਆ, ਤੇ ਸਮਾਂ ਬੜਾ ਥੋੜ੍ਹਾ ਆ, ਸਤੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ, ਸੋ ਇਸ ਕਰਕੇ ਮੈਂ ਜਿਹੜਾ ਆ ਡਰੋਪ ਕਰਨ ਜਾ ਰਿਹਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਹੋਰ ਰੈਂਸਮਵੇਅਰ ਅਟੈਕ ਦੇ ਵਿੱਚ ਕਹਿੰਦੇ US ਦੇ 48% ਹਸਪਤਾਲ, ਤਕਰੀਬਨ ਅੱਧੇ ਹਸਪਤਾਲ ਜਿਹੜੇ ਆ ਉਹ ਬੰਦ ਇੱਕ ਹਿਸਾਬ ਦੇ ਨਾਲ ਹੋ ਗਏ ਸੀ, ਉਹਨਾਂ ਦੇ ਨੈਟਵਰਕਸ ਜਿਹੜੇ ਉਹ ਸ਼ਟ ਡਾਊਨ ਹੋ ਗਏ ਸੀਗੇ ਇੱਕ ਰੈਂਸਮਵੇਅਰ ਅਟੈਕ ਦੇ ਤਹਿਤ। ਇੱਕ ਜਿਹੜੀ ਇੱਕ ਨਵੀਂ ਸਟੱਡੀ ਫਿਲਿਪਸ ਅਤੇ ਸਾਈਬਰ MDX ਆ ਉਹਨਾਂ ਨੇ ਜਿਹੜੀ ਉਹ ਕੀਤੀ ਆ ਪਿਛਲੇ 6 ਮਹੀਨਿਆਂ ਦੇ ਵਿੱਚ, ਕਹਿੰਦੇ ਆ ਵੀ ਇਹ ਮਾਮਲੇ ਜਿਹੜੇ ਉਹ ਸਾਹਮਣੇ ਆਏ ਨੇ। ਆਪਾਂ ਦੇਖਿਆ ਗੈਸ ਪਾਈਪਲਾਈਨ ਉਸ ਦੇ ਉੱਤੇ ਅਟੈਕ ਹੋਇਆ, ਸੋਲਰ ਵਿੰਡਸ ਜਿਹੜੀਆਂ ਸੂਰਜੀ ਜਿਹੜੀਆਂ ਊਰਜਾ ਉਸ ਦੇ ਨਾਲ ਜਿਹੜਾ ਬਣਨ ਵਾਲਾ ਨੈਟਵਰਕ ਉਸ ਦੇ ਉੱਤੇ ਅਸਰ ਪਿਆ ਸੀਗਾ। ਬਹੁਤ ਸਾਰੇ ਜਿਹੜੇ ਕਹਿ ਲਓ ਵੀ ਰੀਟੇਲ ਸ਼ਾਪ ਸੀਗੀਆਂ ਜਾਂ ਇੱਕ ਕੰਪਨੀ ਦੀ ਵਿਸ਼ੇਸ਼ ਤੌਰ ਦੇ ਉੱਤੇ ਵਰਤਣ ਵਾਲੀ ਜਿਨ੍ਹਾਂ ਨੇ ਸੌਫਟਵੇਅਰ ਵਰਤਦੇ ਸੀ, ਉਹ ਛੋਟੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹ ਰੈਂਸਮਵੇਅਰ ਅਟੈਕ ਦਾ ਸ਼ਿਕਾਰ ਹੋਈਆਂ ਸੀ। ਅਤੇ ਅੱਜ ਇਹ ਨਵੀਂ ਜਿਹੜੀ ਰਿਪੋਰਟ ਸਾਹਮਣੇ ਆਈ ਆ ਵੀ ਅੱਧੇ US ਦੇ ਜਿਹੜੇ ਹਸਪਤਾਲ ਆ ਉਹਨਾਂ ਦੇ ਉੱਤੇ ਵੀ ਰੈਂਸਮਵੇਅਰ ਅਟੈਕ ਕਰਕੇ ਨੈਟਵਰਕ ਉਹਨਾਂ ਦੇ ਸ਼ਟ ਡਾਊਨ ਹੋ ਗਏ ਸੀ ਜਾਂ ਉਸ ਤੋਂ ਡਿਸਕਨੈਕਟ ਜਿਹੜੇ ਆ ਉਹ ਹੋ ਗਏ ਸੀਗੇ। ਕਹਿੰਦੇ ਵੀ ਲਾਰਜ ਫੈਸਿਲਿਟੀਜ਼ ਨੂੰ 6 ਤੋਂ 10 ਘੰਟੇ ਤੱਕ ਬੰਦ ਰਹਿਣਾ ਪਿਆ, ਅਤੇ ਹਰ ਘੰਟੇ ਇਹ ਨਾ ਚੱਲਣ ਦਾ ਜਿਹੜਾ ਖਰਚਾ ਉਹਨਾਂ ਨੂੰ 21 ਤੋਂ 45 ਹਜ਼ਾਰ ਪ੍ਰਤੀ ਘੰਟੇ ਤੱਕ ਜਿਹੜਾ ਉਹ ਪੈਂਦਾ ਸੀਗਾ। ਸੋ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਜ਼ਿਆਦਾ ਜਿਹੜਾ ਉਹ ਅਸਰ ਰਹੂਗਾ। ਅਤੇ ਜਿਹੜੇ ਲੋਕ ਜ਼ੇਰੇ ਇਲਾਜ ਹੋਣਗੇ ਅਤੇ ਇੰਟਰਨੈਟ ਨਾ ਹੋਵੇ ਜਾਂ ਰੈਂਸਮਵੇਅਰ ਕਰਕੇ ਉਹਨਾਂ ਦੀਆਂ ਉਹ ਚੀਜ਼ਾਂ ਚੱਲਣੀਆਂ ਬੰਦ ਹੋ ਜਾਣ ਤਾਂ ਮੌਤ ਨੂੰ ਮਾਸੀ ਆਖਣ ਵਾਲੀ ਜਿਹੜੀ ਗੱਲ ਆ ਉਹ ਉਹਨਾਂ ਦੇ ਲਈ ਬਣ ਜਾਂਦੀ ਆ। ਸੋ ਇਸ ਟਾਈਮ ਅਮਰੀਕਾ ਦੇ ਵਿੱਚ ਦੂਜੇ ਟੈਰਰਿਜ਼ਮ ਦਾ ਤਾਂ ਪਤਾ ਨਹੀਂ ਆ, ਤਾਲਿਬਾਨ ਨੇ ਜਿਹੜੇ ਬੰਬ ਲੈ ਕੇ ਜਾਂ ਹਥਿਆਰ ਲੈ ਕੇ ਕੀ ਕਰਨਾ ਆ, ਪਰ ਇਹ ਜਿਹੜਾ ਰੈਂਸਮਵੇਅਰ ਅਟੈਕ ਬਾਰ-ਬਾਰ ਹਰ ਥਾਂ ਦੇ ਉੱਤੇ ਜਿਹੜਾ ਹੋ ਰਿਹਾ, ਨਵੇਂ ਯੁੱਗ ਦੀ ਜਿਹੜੀ ਇਹ ਲੜਾਈ ਆ, ਇਸ ਦੇ ਲਈ ਇੱਦਾਂ ਲੱਗ ਰਿਹਾ ਵੀ ਅਮਰੀਕਾ ਅਤੇ ਇਸ ਦੀਆਂ ਜਿਹੜੀਆਂ ਕੰਪਨੀਜ਼ ਆ ਅਤੇ ਜਿਹੜੀ ਸਰਕਾਰ ਆ ਇਹ ਪੂਰੀ ਤਰ੍ਹਾਂ ਅਜੇ ਲੈਸ ਨਹੀਂ ਹੋ ਪਾ ਰਹੀ। ਅਗਲੀ ਖਬਰ ਵੀ ਕੈਲੀਫੋਰਨੀਆ ਸਟੇਟ ਤੋਂ ਆ ਰਹੀ ਆ, ਜਿੱਥੇ ਕਿ ਕੈਲੀਫੋਰਨੀਆ ਸਟੇਟ ਨੇ ਅੱਜ ਅਨਾਊਂਸ ਕੀਤਾ ਹੈ ਵੀ ਜਿਹੜੇ ਲੋਕ ਆਪਣੀ ਜੌਬ ਤੋਂ ਲੇ ਆਫ ਹੋ ਗਏ ਸੀ, ਜੇ ਉਹ ਟ੍ਰੇਨਿੰਗ ਲੈਣਗੇ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ ਜਾਂ ਜਿਹੜੇ ਹੋਰ ਕਿਸੇ ਤਰ੍ਹਾਂ ਦੇ ਟੈਕਨੀਕਲ ਸਕੂਲ ਹੈਗੇ ਆ, ਉਹਨਾਂ ਦੇ ਵਿੱਚ ਟ੍ਰੇਨਿੰਗ ਲੈਣਗੇ ਅਤੇ ਉਹਨਾਂ ਨੂੰ $2500 ਦੀ ਜਿਹੜੀ ਗ੍ਰਾਂਟ ਆ ਉਹ ਦਿੱਤੀ ਜਾਊਗੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ $500 ਮਿਲੀਅਨ ਜਿਹੜਾ ਇਸ ਸਾਲ ਦਾ ਸਟੇਟ ਬਜਟ ਆ ਉਹ ਇਸ ਕੰਮ ਦੇ ਲਈ ਰੱਖਿਆ ਹੈਗਾ। ਕੈਲੀਫੋਰਨੀਆ ਸਟੂਡੈਂਟ ਏਡ ਕਮਿਸ਼ਨ ਨੂੰ ਜਿਹੜਾ ਆ ਇਹ ਸਾਰਾ ਚਾਰਜ ਦਿੱਤਾ ਗਿਆ, ਜਿਨ੍ਹਾਂ ਨੇ ਮਨੀ ਜਿਹੜਾ ਆ ਉਹ ਡਿਸਟਰੀਬਿਊਟ ਕਰਨਾ, ਵੀ ਤੁਸੀਂ ਕਮਿਊਨਿਟੀ ਕਾਲਜ ਜਾਣਾ ਆ ਜਾਂ ਕੋਈ ਟੈਕਨੀਕਲ ਲੈਣੀ ਆ। ਸੋ ਮੈਨੂੰ ਲੱਗਦਾ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਬੰਦੇ ਭੈਣ ਭਰਾ ਆ ਉਹ ਟਰੱਕਿੰਗ 'ਚ ਵੀ ਜਾ ਰਹੇ ਆ, ਜੇ ਕੰਮ ਤੋਂ ਲੇ ਆਫ ਹੋਏ ਆ, ਸੋ ਉਹਨਾਂ ਦੀ ਸਕੂਲ ਦੀ ਫੀਸ ਜਿਹੜੀ ਆ ਉਹਦੇ ਲਈ ਉਹਨਾਂ ਨੂੰ ਗ੍ਰਾਂਟ ਮਿਲ ਸਕਦੀ ਆ, ਐਜ਼ ਲੌਂਗ ਐਜ਼ ਜਿਹੜਾ ਸਕੂਲ ਆ ਉਹ ਸਟੇਟ ਦੇ ਨਾਲ ਸਰਟੀਫਾਈਡ ਹੈਗਾ ਆ। ਇਹ ਤੁਸੀਂ ਜਿਹੜਾ ਚੈੱਕ ਕਰ ਸਕਦੇ ਆ, ਜਿਹੜਾ ਬਹੁਤ ਛੇਤੀ ਉਹ ਐਪਲੀਕੇਸ਼ਨ ਤਿਆਰ ਕਰਨ ਜਾ ਰਹੇ ਹੈਗੇ ਆ। ਕੈਲੀਫੋਰਨੀਆ ਸਟੂਡੈਂਟ ਏਡ ਕਮਿਸ਼ਨ ਉਹਨਾਂ ਦੇ ਜਿਹੜੇ ਵੈਬਸਾਈਟ 'ਤੇ ਜਾ ਕੇ ਜਿਹੜੀ ਇਹ ਐਪਲੀਕੇਸ਼ਨ ਤਿਆਰ ਹੋਊਗੀ, ਇਹਦੇ ਬਾਰੇ ਆਪਾਂ ਬਹੁਤ ਜਲਦੀ ਜਿਹੜੀ ਹੋਰ ਵੀ ਅਪਡੇਟ ਹੋਊਗੀ ਤਾਂ ਕਿ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਨੂੰ ਫਾਇਦਾ ਹੋ ਸਕੇ। ਉਹਨਾਂ ਨੇ ਇਨਕਮ ਜ਼ਰੂਰ ਰੱਖੀ ਆ ਵੀ ਜੇ $40,500 ਤੋਂ ਥੱਲੇ ਸਿੰਗਲ ਪਰਸਨ ਦੀ ਇਨਕਮ ਹੈਗੀ ਆ ਤਾਂ ਉਹ ਇਸ ਗ੍ਰਾਂਟ ਦੇ ਲਈ ਐਲੀਜੀਬਲ ਹੋਣਗੇ। ਜੀ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਦੇ ਲਾਗੇ ਪੋਲਕ ਪਾਈਨਸ ਕਰਕੇ ਜਿਹੜਾ ਉਹ ਇਲਾਕਾ ਹੈਗਾ ਆ, ਉੱਥੇ ਕੈਲਡਰ ਫਾਇਰ ਇੱਕ ਨਵੀਂ ਜਿਹੜੀ ਆ ਉਹ ਲੱਗ ਚੁੱਕੀ ਆ। 6500 ਏਕੜ ਆਲਰੇਡੀ ਕਹਿੰਦੇ ਆ ਵੀ ਇਸ ਦੇ ਕਰਕੇ ਸੜ ਕੇ ਸੁਆਹ ਜਿਹੜੇ ਉਹ ਹੋ ਗਏ ਆ, ਅਤੇ ਕਈ ਜਿਹੜੀਆਂ ਦਰਜਨਾਂ ਹੀ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਖਤਰਾ ਜਿਹੜਾ ਉਹ ਬਣਿਆ ਆ। ਇਨਫੈਕਟ ਲੇਟੈਸਟ ਅਪਡੇਟ ਦੇ ਮੁਤਾਬਕ 30,000 ਏਕੜ ਜਿਹੜੇ ਆ ਇਹ ਹੁਣ ਸੜ ਕੇ ਇਸ ਦੀ ਲਪੇਟ ਦੇ ਵਿੱਚ ਆ ਚੁੱਕੇ ਆ। 250 ਦੇ ਤਕਰੀਬਨ ਜਿਹੜੇ ਫਾਇਰ ਫਾਈਟਰਸ ਆ ਇਸ ਅੱਗ ਨੂੰ ਬੁਝਾਉਣ ਦੇ ਲਈ ਉਹ ਲੱਗੇ ਹੋਏ ਨੇ। ਕਹਿੰਦੇ ਵੀ ਜਿਹੜੇ ਅਧਿਕਾਰੀ ਆ ਉਹ ਸੋਚ ਰਹੇ ਆ ਵੀ ਜਿਹੜੇ ਫੋਰੈਸਟ ਵਾਈਡ ਕਲੋਜ਼ਰ ਆ ਪੂਰੀ ਤਰ੍ਹਾਂ ਜਿਹੜਾ ਉਹ ਬੰਦ ਕਰ ਦਿੱਤਾ ਜਾਵੇ। ਮੋਰਮਨ ਐਮੀਗਰੈਂਟ ਟ੍ਰੇਲ ਨਾਂ ਦੀ ਉੱਥੇ ਹੈਗੀ ਆ, ਕਹਿੰਦੇ ਵੀ ਉਸ ਨੂੰ ਵੀ ਇਸ ਅੱਗ ਨੇ ਪਾਰ ਜਿਹੜਾ ਆ ਉਹ ਕਰ ਲਿਆ ਹੈਗਾ ਆ। ਸੋ ਇਹ ਜਿਹੜਾ ਆ ਉਹ ਮਸਲਾ ਬਣਿਆ ਪਿਆ ਆ।
ਉਧਰ ਕਹਿੰਦੇ ਵੀ ਇਹ ਅੱਗ ਦੀ ਆੜ ਦੇ ਵਿੱਚ ਬਹੁਤ ਸਾਰੇ ਜਿਹੜੇ ਲੂਟਰਸ ਹੁੰਦੇ ਆ, ਚੋਰ ਆ, ਉਹ ਪਹੁੰਚ ਜਾਂਦੇ ਆ। ਸੋ ਸ਼ੈਰਿਫ ਡੈਪਟੀਜ਼ ਨੇ 30-40 ਜਿਹੜੇ ਸ਼ੈਰਿਫ ਡੈਪਟੀਜ਼ ਆ ਉਸ ਇਲਾਕੇ ਦੇ ਵਿੱਚ ਸਿਕਿਉਰਿਟੀ ਟੀਮਸ ਆ, ਉਹਨਾਂ ਘਰਾਂ ਦੀ ਰੱਖਿਆ ਵਾਸਤੇ ਜਿਹੜੀਆਂ ਆ ਉਹ ਉੱਥੇ ਘੱਲ ਦਿੱਤੀਆਂ ਹੈਗੀਆਂ ਨੇ। ਸੋ ਹਾਲ ਦੀ ਘੜੀ ਇਹ ਬਿਲਕੁਲ 0% ਕੰਟੇਨਡ ਆ, ਬਿਲਕੁਲ ਵੀ ਇਸ ਦੇ ਉੱਤੇ ਕਾਬੂ ਨਹੀਂ ਆ। ਸਵੇਰੇ ਇਹ 6500 ਏਕੜ ਸੀ ਅਤੇ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਅਤੇ 30,000 ਏਕੜ ਤੱਕ ਆਲਰੇਡੀ ਹਰਜੋਤ ਸਿੰਘ ਜੀ ਇਹ ਪਹੁੰਚ ਚੁੱਕੀ ਹੋਈ ਹੈ। ਪੋਲਕ ਪਾਈਨਜ਼ ਜਿਹੜਾ ਇਹ ਇਲਾਕਾ ਆ, ਇਹ ਕੈਲੀਫੋਰਨੀਆ ਦੇ ਵਿੱਚ, ਇਹ ਸੈਕਰਾਮੈਂਟੋ ਦੇ ਨਜ਼ਦੀਕ ਪਲੇਸਰਵਿਲ ਜਿਹੜਾ ਆ ਉਸ ਦੇ ਜਿਹੜਾ ਸਾਊਥ ਵਾਲੇ ਪਾਸੇ ਨੂੰ ਇਹ ਪੈ ਜਾਂਦਾ। 50 ਤੋਂ ਸਾਊਥ ਨੂੰ ਜਿਹੜਾ ਉਸ ਰਾਹ ਦੇ ਥੱਲੜੇ ਪਾਸੇ ਨੂੰ ਜਿਹੜਾ ਇਹ ਆਉਂਦਾ ਆ। ਜੀ, ਸੋ ਬਿਲਕੁਲ ਜੀ, ਅੱਗ ਦੀ ਗੱਲ ਕਰਦੇ ਜਾਈਏ, ਫਰੀਮੌਂਟ ਦੀ ਇੱਕ ਬੀਬੀ ਜਿਹੜੀ ਆ 43 ਸਾਲਾਂ ਦੀ, ਉਸ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਆ, ਜਿਸ ਨੇ ਜਿਹੜੀ ਆ ਐਸਪਨ ਕ੍ਰੀਕ ਟਰੈਕ ਜਿਹੜਾ ਨੀਅਰ ਈਕੋ ਸਮਿਟ ਆ, ਲੇਕ ਤਾਹੋ ਤੋਂ ਸਿਰਫ 30 ਮਿੰਟ ਦੂਰ ਆ, ਜਿੱਥੇ ਅੱਗ ਲੱਗੀ ਹੈਗੀ ਆ, ਉਸ ਨੂੰ ਅੱਗ ਲਾਉਣ ਦੇ ਚਾਰਜ ਲਾਏ ਗਏ ਹੈਗੇ ਆ। ਕਹਿੰਦੇ ਵੀ ਉਹ ਕੱਲੀ ਆਪਣੀ ਬਕਿਨੀ ਦੇ ਵਿੱਚ ਇਹ ਘੁੰਮਦੀ ਸੀ। ਵਿਆਲਾ ਲਿਓ ਨਾਮ ਦੀ ਇਹ ਬੀਬੀ ਫਰੀਮੌਂਟ ਦੀ ਰਹਿਣ ਵਾਲੀ ਆ, ਅਤੇ ਇਹ ਉਹ ਮੰਨ ਵੀ ਗਈ ਆ ਵੀ ਹਾਂ ਮੈਂ ਐਲਡਰਾਡੋ ਕਾਉਂਟੀ ਦੇ ਵਿੱਚ ਅੱਗ ਲਾਈ ਸੀ। ਹੁਣ ਉਸ ਨੂੰ ਐਲਡਰਾਡੋ ਕਾਉਂਟੀ ਦੀ ਜਿਹੜੀ ਜੇਲ੍ਹ ਆ ਉਹਦੇ ਵਿੱਚ ਔਨ ਸਸਪੀਸ਼ਨ ਆਫ ਆਰਸਨ ਅਤੇ ਪੋਜੈਸ਼ਨ ਆਫ ਕੰਟਰੋਲ ਸਬਸਟਾਂਸ, ਡਰੱਗ ਵੀ ਲਈ ਹੋ ਸੀ, ਪੈਰਾਫਰੇਨੇਲੀਆ ਵੀ ਲਈ ਹੋ ਸੀ, ਅਤੇ ਰਜਿਸਟ ਵੀ ਕਰ ਰਹੀ ਸੀ ਪੀਸ ਆਫਿਸਰ ਨੇ ਜਦੋਂ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਉਹਦੇ ਸੰਬੰਧ ਵਿੱਚ ਉਹਨੂੰ ਚਾਰਜ ਕੀਤਾ ਗਿਆ ਆ ਜੀ। ਅਤੇ ਉੱਧਰ ਜਿਹੜੀ ਡਿਕਸੀ ਫਾਇਰ ਆ ਉਹ ਵੀ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਆ, ਅਤੇ ਇਹਨਾਂ ਅੱਗਾਂ ਦਾ ਜਿਹੜਾ ਧੂੰਆਂ ਆ ਆਪਣੇ ਜਿਹੜੇ ਗਵਾਂਢੀ ਜਿਹੜੇ ਸੂਬੇ ਹੈਗੇ ਆ ਈਸਟ ਵਾਲੇ ਪਾਸੇ ਨੂੰ, ਉੱਧਰ ਨੂੰ ਕਹਿੰਦੇ ਆ ਵੀ ਇਹ ਪੂਰਨ ਤੌਰ ਦੇ ਉੱਤੇ ਜਾ ਰਿਹਾ। ਪ੍ਰੀਵੇਲਿੰਗ ਵਿੰਡਸ ਉੱਧਰਲੇ ਪਾਸੇ ਦੀਆਂ ਜਿਹੜੀਆਂ ਉਹ ਹੈਗੀਆਂ ਆ, ਅਤੇ ਉਹਦੇ ਨਾਲ ਹੈਗਾ ਆ। ਇੱਧਰ ਪੋਲਕ ਪਾਈਨਸ ਦੇ ਇਲਾਕੇ ਦੇ ਵਿੱਚ ਇੱਕ ਐਲਡਰ ਫਾਇਰ ਦੇ ਕਰਕੇ ਕਈ ਜਿਹੜੀਆਂ ਨਵੀਆਂ ਇਵੈਕੂਏਸ਼ਨਸ ਆ ਉਹ ਵੀ ਆਰਡਰ ਕੀਤੀਆਂ ਗਈਆਂ ਨੇ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੀ ਅੱਜ ਪੁਲਿਸ ਨੇ ਜਿਹੜੇ ਆ ਕਾਫੀ ਸਫਲਤਾ ਜਿਹੜੀ ਪ੍ਰਾਪਤ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਕਈ ਜਿਹੜੇ ਗੈਂਗ ਦੇ ਮੈਂਬਰਸ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਕਹਿੰਦੇ ਵੀ ਉਹ ਮਲਟੀਪਲ ਸ਼ੂਟਿੰਗਸ ਦੇ ਵਿੱਚ ਇਨਵੋਲਵ ਸੀਗੇ। ਹਜੇ ਤੱਕ ਪੁਲਿਸ ਨੇ ਉਹਨਾਂ ਦੀ ਆਇਡੈਂਟੀਜ਼ ਨੂੰ ਨਹੀਂ ਰਿਲੀਜ਼ ਕੀਤਾ, ਹਜੇ ਦੱਸਿਆ ਨਹੀਂ ਉਹਨਾਂ ਦੇ ਨਾਂ ਕੀ ਕੀ ਹੈਗੇ ਆ। ਪਰ ਫ੍ਰਿਜ਼ਨੋ ਦੇ ਵਿੱਚ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ ਜਿਹੜੀ ਆ ਵਾਇਲੈਂਟ ਕ੍ਰਾਈਮ ਵੱਧ ਗਿਆ ਆ। ਸੋ ਉਹਨੂੰ ਦੇਖਦੇ ਹੋਏ ਜਿਹੜੀ ਆ ਪੁਲਿਸ ਨੇ ਹੁਣ ਆਪਣੀ ਐਕਟੀਵਿਟੀ ਕਾਫੀ ਤੇਜ਼ ਕਰ ਦਿੱਤੀ ਹੈਗੀ ਆ। ਜੀ, ਇੱਥੇ ਦੀ ਇੱਕ ਹੋਰ ਖਬਰ ਦੇ ਵਿੱਚ ਮੈਰੀਪੋਸਾ ਦਾ ਇੱਕ ਕਾਉਂਟੀ ਦਾ ਜਿਹੜਾ ਪਰਿਵਾਰ ਸੀ ਉਹ ਲਾਪਤਾ ਦੱਸਿਆ ਗਿਆ ਸੀਗਾ। ਅੱਜ ਜਿਹੜੇ ਮੈਰੀਪੋਸਾ ਕਾਉਂਟੀ ਸ਼ੈਰਿਫ ਆਫਿਸ ਆ ਉਹਨਾਂ ਨੇ ਦੱਸਿਆ ਵੀ ਉਹ ਪਰਿਵਾਰ ਦੇ ਸਾਰੇ ਜੀਆਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਬਰਾਮਦ ਹੋਈਆਂ ਨੇ। ਸਰਚ ਐਂਡ ਰੈਸਕਿਊ ਓਪਰੇਸ਼ਨ ਜਿਹੜਾ ਇਹ ਚੱਲ ਰਿਹਾ ਸੀ, ਉਸ ਦੇ ਦੌਰਾਨ ਹੀ ਇਹਨਾਂ ਨੂੰ ਇਹ ਕਾਰ ਜਿਹੜੀ ਸਿਆਰਾ ਨੈਸ਼ਨਲ ਫੋਰੈਸਟ ਗੇਟ ਜਿਹੜੇ ਹਾਈਟਸ ਕੋਵ ਵਾਲੇ ਪਾਸੇ ਨੂੰ ਆ ਉੱਧਰ ਨੂੰ ਜਿਹੜੀ ਉਹ ਦਿਖੀ ਸੀ, ਅਤੇ ਉਹਨਾਂ ਨੂੰ ਇਸ ਪਰਿਵਾਰ ਦੇ ਜੀਆਂ ਦੀਆਂ ਜਿਹੜੀਆਂ ਬਾਡੀਜ਼ ਜਿਹੜੀਆਂ ਮਿਲੀਆਂ, ਜਿਨ੍ਹਾਂ ਦੀ ਸ਼ਨਾਖਤ ਕੀਤੀ ਗਈ ਹੈ ਜੌਨ ਗੈਰਿਸ਼, ਐਲਨ ਚੰਗ, 1 ਸਾਲ ਦੀ ਛੋਟੀ ਜਿਹੀ ਕੁੜੀ, ਅਤੇ ਪਰਿਵਾਰ ਦਾ ਜਿਹੜਾ ਕਹਿੰਦੇ ਵੀ ਪੈਟ ਡੌਗ ਜਿਹੜਾ ਆ ਉਹ ਉੱਥੇ ਜਿਹੜਾ ਉਹਨਾਂ ਨੂੰ ਬਰਾਮਦ ਹੋਇਆ ਸੀਗਾ। ਸੋ ਇਹ ਹੁਣੇ ਕੁਛ ਚਿਰ ਪਹਿਲਾਂ ਹੀ ਇਸ ਦੇ ਬਾਰੇ ਪਤਾ ਲੱਗਾ ਆ। ਅਗਲੀ ਖਬਰ, ਜਿਸ ਤਰ੍ਹਾਂ ਲੋਕ ਮਿਸਯੂਜ਼ ਕਰਦੇ ਆ, ਕਹਿੰਦੇ ਵੀ ਕੰਪਨੀਆਂ ਨੇ ਲੋਕਾਂ ਨੂੰ ਅਲਾਓ ਕਰ ਦਿੱਤਾ ਵੀ ਤੁਸੀਂ ਘਰਾਂ ਤੋਂ ਕੰਮ ਕਰ ਲਓ। ਸੋ ਹੁਣ ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਬਹੁਤ ਸਾਰੇ ਜਿਹੜੇ ਵਾਈਟ ਕਾਲਰ ਵਰਕਰਸ ਆ ਉਹਨਾਂ ਨੇ ਲੂਪ ਹੋਲ ਲੱਭ ਲਿਆ, ਉਹ 2-2 ਜੌਬਾਂ ਇੱਕੋ ਟਾਈਮ 'ਤੇ ਕਰ ਰਹੇ ਹੈਗੇ ਆ, ਕਿਉਂਕਿ ਘਰੋਂ ਹੀ ਕੰਮ ਕਰਨਾ ਆ। ਸੋ ਜਲਦੀ ਕਹਿੰਦੇ ਵੀ ਜਦੋਂ ਮੀਟਿੰਗ ਚੱਲਦੀ ਹੁੰਦੀ ਆ ਉਹਦੇ 'ਚੋਂ ਆਊਟ ਹੋ ਜਾਂਦੇ ਆ। ਸੋ ਕਈ ਲੋਕ 6-6 ਲੱਖ ਡਾਲਰ 1 ਸਾਲ ਦਾ ਬਣਾ ਰਹੇ ਆ, ਜਿਹੜੇ ਪ੍ਰੋਫੈਸ਼ਨਲ ਖਾਸ ਕਰਕੇ ਇੰਜੀਨੀਅਰ ਹੈਗੇ, ਦੋਨੋਂ ਹੀ ਜੌਬਾਂ ਕਰਕੇ। ਸੋ ਵਾਲ ਸਟਰੀਟ ਜਰਨਲ ਨੇ ਇਹਦੇ ਸੰਬੰਧ ਦੇ ਵਿੱਚ 6 ਲੋਕਾਂ ਦੀ ਇੰਟਰਵਿਊ ਕੀਤੀ ਆ ਜਿਹੜੇ ਡਬਲ ਜੌਬ ਕਰ ਰਹੇ ਸੀ। ਉਹ ਕਹਿੰਦੇ ਆ ਵੀ ਕਿਸੇ ਤਰ੍ਹਾਂ ਦਾ ਕੋਈ ਫੈਡਰਲ ਲਾਅ ਤਾਂ ਨਹੀਂ, ਕੋਈ ਕ੍ਰਾਈਮ ਨਹੀਂ ਵੀ ਤੁਸੀਂ 2 ਜੌਬਾਂ ਇੱਕ ਟਾਈਮ 'ਤੇ ਕਰ ਰਹੇ ਆ, ਪਰ ਜੇ ਤੁਹਾਨੂੰ ਕੰਪਨੀ ਨੂੰ ਪਤਾ ਲੱਗ ਜਾਏ ਵੀ ਹਾਂ ਇਹ ਇੱਕ ਹੋਰ ਵੀ ਜੌਬ ਕਰ ਰਿਹਾ, ਅਤੇ ਉਹ ਉਹਨਾਂ ਨੂੰ ਫਾਇਰ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਜਿਹੜਾ ਕਰਦੇ ਆ। ਚਲੋ ਫਾਇਦਾ ਆ, ਮੌਕੇ ਦਾ ਫਾਇਦਾ ਜਿਹੜਾ ਲੋਕ ਉਠਾ ਰਹੇ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ, ਪਰ ਇੱਕ ਕੰਪਨੀ ਲਾਈਕ ਨਹੀਂ ਕਰੂਗੀ ਵੀ ਜਿਸ ਟਾਈਮ ਦਾ ਤੁਹਾਨੂੰ ਉਹ ਪੇ ਕਰ ਰਹੇ ਉਸ ਟਾਈਮ ਤੁਸੀਂ ਹੋਰ ਕੰਪਨੀ ਦੇ ਲਈ ਵੀ ਕੰਮ ਕਰੋ ਅਤੇ ਉੱਧਰੋਂ ਵੀ ਜਿਹੜੇ ਆ ਉਹ ਡਾਲਰ ਜਿਹੜੇ ਉਹ ਨਾਲ ਦੇ ਨਾਲ ਬਣਾਏ ਜਾਓ। ਸ਼ਿਕਾਗੋ ਦਾ ਇੱਕ ਫਾਰਮਾਸਿਸਟ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ
ਇਸ ਨੇ ਜਿਹੜੇ ਖਾਲੀ ਵੈਕਸੀਨੇਸ਼ਨ ਕਾਰਡ ਸੀਗੇ ਉਹ $10 ਦੇ ਵਿੱਚ ਵੇਚੇ ਸੀਗੇ। ਫੈਡਰਲ ਪੁਲਿਸ ਨੇ ਜਿਹੜਾ ਆ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਈਬੇ ਦੇ ਉੱਤੇ ਭਾਈ ਸਾਹਿਬ ਜਿਹੜੇ ਆ ਉਹ ਵੇਚਦੇ ਸੀਗੇ ਜਿਹੜੇ CDC ਦੇ ਕਾਰਡ ਆ। ਟੈਂਗ ਜ਼ਾਓ 34 ਸਾਲ ਸ਼ਿਕਾਗੋ ਦਾ, ਕਹਿੰਦੇ 125 ਜਿਹੜੇ ਆ ਉਸਨੇ ਜਿਹੜੇ ਓਰੀਜਨਲ CDC ਦੇ ਵੈਕਸੀਨੇਸ਼ਨ ਕਾਰਡ ਸੀ 11 ਵੱਖ-ਵੱਖ ਜਿਹੜੇ ਬਾਇਰਸ ਆ ਉਹਨਾਂ ਨੂੰ $10 ਪ੍ਰਤੀ ਕਾਰਡ ਦੀ ਕੀਮਤ ਦੇ ਹਿਸਾਬ ਦੇ ਨਾਲ ਜਿਹੜੇ ਉਹ ਵੇਚੇ ਆ। ਅਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਦਾਂ ਦਾ ਕੰਮ ਹੋ ਰਿਹਾ। ਥੋੜ੍ਹੇ ਦਿਨ ਪਹਿਲਾਂ ਹੀ 2 ਜਣੇ ਹਵਾਈ ਤੋਂ ਇਹਨਾਂ ਨੇ ਗ੍ਰਿਫਤਾਰ ਕੀਤੇ ਸੀਗੇ ਜਿਹੜੇ ਨਕਲੀ ਵੈਕਸੀਨੇਸ਼ਨ ਕਾਰਡਸ ਜਿਹੜੇ ਉਹ ਲੈ ਕੇ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ। ਸੋ 12 ਕਾਊਂਟ ਆਫ ਗਵਰਨਮੈਂਟ ਪ੍ਰੋਪਰਟੀ ਥੈਫਟ ਦੇ ਜਿਹੜੇ ਚਾਰਜਿਸ ਇਸ ਦੇ ਉੱਤੇ ਲੱਗੇ ਆ। ਹੁਣ ਤੁਸੀਂ ਮੰਨ ਲਓ ਜੇ ਇਹ ਇਸ ਦਾ ਜੇ ਇਮੀਗ੍ਰੇਸ਼ਨ ਸਟੇਟਸ ਨਾ ਹੋਵੇ ਜਾਂ ਹੋਰ ਵੀ ਇਸਨੇ ਹੁਣ ਗਾਂਹ ਕਿਤੇ ਵੀ ਕੰਮ ਜਿਹੜਾ ਹਰਜੋਤ ਸਿੰਘ ਜੀ ਕਰਨਾ ਹੋਵੇ ਤਾਂ ਇਹਦੇ ਉੱਤੇ ਹੁਣ ਪੱਕਾ ਧੱਬਾ ਜਿਹੜਾ ਉਹ ਲੱਗ ਗਿਆ ਆ। ਕਹਿੰਦੇ ਵੀ ਈਚ ਕਾਊਂਟ ਦੇ ਲਈ 10 ਸਾਲ ਤੱਕ ਦੀ ਮੈਕਸੀਮਮ ਸਜ਼ਾ ਜਿਹੜੀ ਆ ਫੈਡਰਲ ਪ੍ਰਿਜ਼ਨ ਦੇ ਵਿੱਚ ਹੋ ਸਕਦੀ ਆ। ਭਾਈ ਐਵੇਂ ਇੱਦਾਂ ਦਾ ਕੋਈ ਪੁੱਠਾ ਸਿੱਧਾ ਕੰਮ ਜਿਹੜਾ ਉਹ ਨਾ ਕਰ ਲਿਓ, ਅੜਿੱਕੇ ਆ ਗਏ ਤਾਂ ਪੱਕੇ ਹੀ ਟੰਗੇ ਜਾਓਗੇ। ਜੀ, ਅਗਲੀ ਖਬਰ ਇੱਕ ਮੈਰੀਪੋਸਾ ਕਾਉਂਟੀ ਫ੍ਰਿਜ਼ਨੋ ਏਰੀਏ ਤੋਂ ਹੀ ਆ ਰਹੀ ਹੈ, ਜਿੱਥੇ ਕਿ ਇੱਕ ਕੱਲ੍ਹ ਰਿਪੋਰਟ ਕੀਤਾ ਗਿਆ ਸੀ ਫੈਮਿਲੀ ਮਿਸਿੰਗ ਹੈਗੀ ਆ। ਅਤੇ ਅੱਜ ਜਿਹੜੀ ਸਰਚ ਅਤੇ ਰੈਸਕਿਊ ਆਪਰੇਸ਼ਨਸ ਆ ਉਹਨਾਂ ਨੇ ਇੱਕ ਕਾਰ ਲੱਭੀ ਹੈਗੀ ਆ। ਸਿਆਰਾ ਨੈਸ਼ਨਲ ਫੋਰੈਸਟ ਗੇਟ ਜਿਹੜਾ ਹੈਗਾ ਲੀਡ ਕਰਦਾ ਹਿਤੇਸ਼ ਕੌਬ ਨੂੰ, ਅਤੇ ਉੱਥੇ ਉਹ ਸਾਰਿਆਂ ਦੀ ਜਿਹੜੀ ਆ ਬੋਡੀਜ਼ ਲੱਭੀਆਂ ਆ। ਜਿਹੜੇ ਨਾਮ ਉਹਨੇ ਡਿਸਕਲੋਜ਼ ਕੀਤੇ ਆ, ਜੌਨ ਗੈਰਿਸ਼, ਉਹਦੀ ਵਾਈਫ ਐਲਨ ਚੰਗ ਅਤੇ 1 ਸਾਲਾਂ ਦੀ ਬੱਚੀ ਸੀ, ਨਾਲ ਉਹਨਾਂ ਦਾ ਫੈਮਿਲੀ ਦਾ ਡੌਗ ਵੀ ਸੀਗਾ। ਜੀ, US ਰੀਟੇਲ ਦੀਆਂ ਸੇਲਜ਼ ਕਹਿੰਦੇ ਆ ਵੀ ਉਸ ਦੇ ਵਿੱਚ 1.1% ਦੀ ਜਿਹੜੀ ਗਿਰਾਵਟ ਆ ਉਹ ਦਰਜ ਕੀਤੀ ਗਈ ਆ। ਬਹੁਤ ਸਾਰੀਆਂ ਚੀਜ਼ਾਂ ਪੂਰਨ ਤੌਰ ਦੇ ਉੱਤੇ ਸਪਲਾਈ 'ਚ ਨਾ ਹੋਣ ਕਰਕੇ ਕਹਿੰਦੇ ਵੀ ਰੀਟੇਲ ਦੇ ਸੇਲਜ਼ ਦੇ ਵਿੱਚ ਸਲੰਪ ਜਿਹੜਾ ਆ ਉਹ ਦੇਖਿਆ ਗਿਆ। ਖਾਸ ਕਰਕੇ ਜਿਹੜਾ ਸ਼ਾਰਟੇਜ ਆਫ ਕਾਰਜ਼ ਇੱਕ ਵੱਡਾ ਕਾਰਨ ਜਿਹੜਾ ਹੋ ਰਿਹਾ ਆ। ਚਿਪ ਸ਼ਾਰਟੇਜ ਦੇ ਕਰਕੇ ਜਿਹੜੀ ਵਿਕਰੀ ਆ ਉਹਨਾਂ ਦੀ ਜਿਹੜੀ ਉਹ ਘਟੀ ਆ ਅਤੇ ਹਰ ਇੱਕ ਨੂੰ ਲੰਮਾ ਸਮਾਂ ਜਿਹੜਾ ਆ ਉਹ ਇੰਤਜ਼ਾਰ ਕਰਨਾ ਪੈ ਰਿਹਾ ਹੈਗਾ ਆ। ਵਾਲ ਸਟਰੀਟ ਜਰਨਲ ਆ ਉਹਨਾਂ ਨੇ ਸੋਚਿਆ ਸੀਗਾ ਵੀ 0.3% ਗਿਰਾਵਟ ਜਿਹੜੀ ਆ ਰੀਟੇਲ ਦੇ ਸੇਲਸ ਦੇ ਵਿੱਚ ਆ ਸਕਦੀ ਆ, ਪਰ ਉਸ ਦੇ ਨਾਲੋਂ ਵੱਧ ਜਿਹੜਾ ਇਹ ਆંકੜਾ ਉਹ ਸਾਹਮਣੇ ਆਇਆ ਹੈਗਾ ਆ। ਪਰ ਓਵਰਆਲ ਜਿਹੜੀਆਂ ਰੀਟੇਲ ਆ ਪਿਛਲੇ ਸਾਲ ਦੇ ਮੁਕਾਬਲੇ 16% ਜਿਹੜੀਆਂ ਉਹ ਵੱਧ ਰਹੀਆਂ। ਇਨਫੈਕਟ ਕਹਿੰਦੇ ਆ ਪ੍ਰੀ ਪੈਂਡੈਮਿਕ ਲੈਵਲ ਦੇ ਮੁਕਾਬਲੇ ਉਹਦੇ ਨਾਲੋਂ ਵੀ ਉੱਤੇ ਨੂੰ ਜਿਹੜੀਆਂ ਆ ਇਹ ਜਾ ਰਹੀਆਂ ਨੇ। ਸੋ ਓਵਰਆਲ ਇਕੋਨਮੀ ਹੌਲੀ ਹੌਲੀ ਲੀਹ ਦੇ ਉੱਤੇ ਆਉਣ ਵੱਲ ਨੂੰ ਜਿਹੜੀ ਉਹ ਤੁਰੀ ਹੈਗੀ ਆ। ਜੀ, ਸਾਡਾ ਖਬਰਾਂ ਦਾ ਵੀ ਸਮਾਂ ਵੀ ਸਮਾਪਤੀ ਵੱਲ ਆ। ਇੱਕ ਜ਼ਰੂਰ ਆਪਾਂ ਸਾਂਝੀ ਕਰਨੀ ਹੈ ਖਬਰ ਅਨੁਪਮ ਖੇਰ ਦੇ ਸੰਬੰਧ ਦੇ ਵਿੱਚ। ਆਪਾਂ ਕੱਲ੍ਹ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜਾ ਇਹ BJP ਦਾ ਮਾਊਥ ਪੀਸ ਹੈਗਾ ਆ, ਜਿਹੜਾ ਕਿ ਆਪਣੇ ਬਜ਼ੁਰਗਾਂ, ਭੈਣਾਂ, ਮਾਤਾਵਾਂ ਨੂੰ ਬਹੁਤ ਹੀ ਗੰਦੀ ਭਾਸ਼ਾ ਵਰਤਦਾ ਸੀ ਵੀ ਇਹ ਜੀ ਅੱਤਵਾਦੀ ਆ, ਖਾਲਿਸਤਾਨੀ ਆ, ਨੈਕਸਲਾਈਟ ਜਿਹੜੇ ਉੱਥੇ ਇਕੱਠੇ ਹੋਏ ਆ, ਜਿਹੜੇ ਵਿਚਾਰੇ 9-10 ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਆ ਕਿਸਾਨ, ਅਤੇ 600 ਤੋਂ ਵੱਧ ਸ਼ਹੀਦ ਹੋ ਚੁੱਕੇ ਆ। ਸੋ ਉਹਦਾ ਕੁਛ ਲੋਕਾਂ ਨੇ ਜਿਹੜਾ ਆ ਇੱਥੇ ਉਹਨਾਂ ਦਾ ਟੂਰ ਰੱਖਿਆ ਆ, ਪ੍ਰੋਗਰਾਮ ਰੱਖੇ ਹੈਗੇ ਆ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਮਿਲਪੀਟਸ ਕੈਲੀਫੋਰਨੀਆ ਸੀ, ਹੁਣ ਉਹਨਾਂ ਨੇ ਹੋਰ ਸ਼ਹਿਰ ਵੀ ਅਨਾਊਂਸ ਕਰ ਦਿੱਤੇ ਆ, ਡੈਲਸ ਦੇ ਵਿੱਚ, ਅਟਲਾਂਟਾ ਦੇ ਵਿੱਚ, ਨਿਊ ਜਰਸੀ ਦੇ ਵਿੱਚ ਅਤੇ ਵਾਸ਼ਿੰਗਟਨ ਦੇ ਵਿੱਚ ਵੀ ਉਹ ਜਿਹੜੇ ਉਹਦੇ ਸ਼ੋਅ ਕਰਨਗੇ। ਅਤੇ ਅਨਫੋਰਚੂਨੇਟ ਪਾਰਟ ਇਹ ਆ ਵੀ ਪੰਜਾਬੀ ਉਹਨੂੰ ਪ੍ਰਮੋਟ ਕਰ ਰਹੇ ਆ। ਕੱਲ੍ਹ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਬਹੁਤ ਕਾਲਸ ਆਈਆਂ ਵੀ ਅਸੀਂ ਉਹਨਾਂ ਨੂੰ ਕਾਲਾਂ ਵੀ ਕੀਤੀਆਂ ਅਤੇ ਕਹਿੰਦੇ ਵੀ ਉਹ ਲਾਰਾ ਲੱਪਾ ਜਿਹਾ ਲਾਈ ਜਾ ਰਹੇ ਆ। ਪਰ ਕੁਛ ਕੁ ਕਾਲਰ ਨੇ ਦੱਸਿਆ ਵੀ ਅਸੀਂ ਆਲਰੇਡੀ ਜਿਹੜੀਆਂ ਆ ਪੁਲਿਸ ਤੋਂ ਪਰਮਿਸ਼ਨ ਵੀ ਲੈ ਲਈ ਆ, ਜੇ ਉਹਦੇ ਸ਼ੋਅ ਹੋਏ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਵੀ ਇਹ ਇੰਨੀ ਗੰਦੀ ਭਾਸ਼ਾ ਵਰਤਦਾ ਆ। ਸਰੋਤਿਆਂ ਨੂੰ ਯਾਦ ਹੋਊਗਾ 1984 ਦੇ ਵੇਲੇ ਜਦੋਂ ਸ਼੍ਰੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਅਤੇ ਉਹ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਨੂੰ ਸੋਧਿਆ ਗਿਆ ਅਤੇ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਉੱਥੇ ਦੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਬਦਨਾਮ ਕੀਤਾ ਵੀ ਇਹ ਟੈਰਰਿਸਟ ਹੈਗੇ ਆ। ਬਹੁਤ ਸਾਲ ਜਿਹੜੇ ਆ ਸਿੱਖਾਂ ਨੂੰ, ਪੰਜਾਬੀਆਂ ਨੂੰ ਲੱਗੇ ਆਪਣਾ ਜਿਹੜਾ ਅਕਸ਼ ਆ ਉਹ ਦੂਜੇ ਮੁਲਕਾਂ ਨੂੰ ਦੱਸਣ ਦੇ ਲਈ। ਹੁਣ ਸਾਰੇ ਦੁਨੀਆ ਦੇ ਲੋਕਾਂ ਨੂੰ ਪਤਾ ਆ ਵੀ ਜਿਹੜੇ ਸਿੱਖ ਆ ਬਹੁਤ ਵਧੀਆ ਕੌਮ ਆ, ਕਿੰਨੀ ਇਹਨਾਂ ਨੇ ਸੇਵਾ ਕੀਤੀ ਆ ਕਰੋਨਾ ਵਾਇਰਸ ਦੇ ਦੌਰਾਨ, ਅਤੇ ਹੁਣ ਇਹ ਸਾਡੇ 'ਤੇ ਕੋਈ ਧੱਬਾ ਨਹੀਂ ਵੀ ਟੈਰਰਿਸਟ ਹੈਗੇ ਆ। ਹੁਣ ਦੁਬਾਰਾ ਕੀ ਫਿਰ ਇਹ ਇੱਦਾਂ ਦੀ ਸ਼ਰਾਰਤ ਕਰ ਰਹੇ ਆ, ਜਾਣ ਕੇ ਉਹਨਾਂ ਕਮਿਊਨਿਟੀ, ਉਹਨਾਂ ਏਰੀਆ ਦੇ ਵਿੱਚ ਸ਼ੋਅ ਕਰ ਰਹੇ ਆ ਜਿੱਥੇ ਪੰਜਾਬੀ ਕਮਿਊਨਿਟੀ ਜ਼ਿਆਦਾ ਆ। ਉਹਨਾਂ ਨੂੰ ਪਤਾ ਵੀ ਉੱਥੇ ਪ੍ਰੋਟੈਸਟ ਹੋਊਗਾ, ਰੌਲਾ ਰੱਪਾ ਪਊਗਾ, ਖਿੱਚਾ ਧੂਈ ਹੋਊਗੀ, ਮੁੜ ਕੇ ਫਿਰ ਅਸੀਂ ਇੰਡੀਆ ਦੇ ਜਿਹੜੇ ਉੱਥੇ ਦਾ ਮਾਊਥ ਪੀਸ, ਉੱਥੇ ਦੇ ਸਾਰੇ TV ਸਟੇਸ਼ਨ ਆ ਉਹ ਸ਼ੋਅ ਕਰੂਗੇ, ਦੇਖੋ ਜੀ ਆਹ ਖਾਲਿਸਤਾਨੀਆਂ ਨੇ ਆਹ ਕੰਮ ਕੀਤਾ ਆ। ਸੋ ਬਿਨਾਂ ਕਿਸੇ ਗੱਲ 'ਤੇ ਬਦਨਾਮ ਕਰੂਗੇ
ਸੋ ਆਪਾਂ ਤਾਂ ਇਹੀ ਬੇਨਤੀ ਕਰਦੇ ਵੀ ਜਿਹੜੇ ਸ਼ੋਅ ਕਰ ਰਹੇ ਆ ਵੀ ਭਾਈ ਇਦਾਂ ਦਾ ਕੰਮ ਨਾ ਕਰੋ, ਤੁਸੀਂ ਸ਼ੋਅ ਕਰਾਣੇ ਹੀ ਆ ਹੋਰ ਕਿਸੇ ਦੇ ਕਰਾ ਲਓ, ਕਿਉਂਕਿ ਜਿਹੜੇ ਤੁਹਾਡੇ ਸਾਰੇ ਆਪਾਂ ਪੰਜਾਬ ਤੋਂ ਆਏ ਹੋ, ਮੈਜੋਰਟੀ 'ਚ ਬਹੁਤੇ ਕਿਸਾਨਾਂ ਦੇ ਬੱਚੇ ਹੈਗੇ ਆ। ਜੇ ਸਾਡੇ ਬਜ਼ੁਰਗਾਂ ਨੂੰ ਇਦਾਂ ਦੀ ਗੰਦੀ ਭਾਸ਼ਾ ਵਰਤਣ ਵਾਲੇ ਨੂੰ ਤੁਸੀਂ ਪ੍ਰਮੋਟ ਕਰਨਾ, ਇਹ ਤਾਂ ਬਹੁਤ ਮਾੜੀ ਗੱਲ ਹੈਗੀ ਆ। ਬਿਲਕੁਲ ਬਿਲਕੁਲ, ਇਹ ਜਿਹੜਾ ਸੋਚਣਾ ਚਾਹੀਦਾ, ਜਿਹੜੇ ਸ਼ੋਅ ਜਿਹੜੇ ਉਹ ਕਰਵਾ ਰਹੇ ਆ ਤਾਂ ਸ਼ੋਅ ਕਰਵਾ ਲੂੰਗੇ, ਆਉਣ ਵਾਲੇ ਸਮੇਂ 'ਚ ਕੀ ਬਣੂਗਾ ਜੀ ਭਾਈ ਤੁਹਾਡਾ, ਤੁਸੀਂ ਇਹ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਸੋਚੋ। ਤੁਸੀਂ ਇੰਡੀਅਨ ਸਟੇਟ ਦੇ ਨਾਲ ਮਿਲ ਕੇ ਤਾਂ ਜਿਹੜੀਆਂ ਚੀਜ਼ਾਂ ਜਿਹੜਾ ਕਰ ਲਓਗੇ, ਵਿਚਰਨਾ ਇੱਥੇ ਹੀ ਆਮ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰਨਾ ਆ, ਕਿੰਨੀ ਕੁ ਜਿਹੜੀ ਤੁਹਾਡੀ ਜਿਹੜੀ ਉਹ ਰਹਿ ਜਾਊਗੀ, ਇਹ ਵੀ ਜਿਹੜਾ ਉਹ ਹਿਸਾਬ ਲਾ ਕੇ ਜਿਹੜਾ ਸਾਰਿਆਂ ਨੂੰ ਚੱਲਣਾ ਚਾਹੀਦਾ ਆ ਵੀ ਇਹ ਜਿੱਥੇ ਰਹਿਣਾ ਆ ਉੱਥੇ ਹੀ ਲੋਕਾਂ ਦੇ ਨਾਲ ਵੈਰ ਕਮਾ ਕੇ ਤੁਹਾਨੂੰ ਜਿਹੜਾ ਕੋਈ ਫਾਇਦਾ ਆ ਇੱਕ ਬੰਦੇ ਦੇ ਕਰਕੇ, ਉਹ ਵੀ ਅਜਿਹੇ ਬੰਦੇ ਕਰਕੇ ਜਿਹਦਾ ਕੱਲ੍ਹ ਨੂੰ ਕੀ ਭਰੋਸਾ, ਜਿੱਧਰੋਂ ਪੈਸੇ ਮਿਲੇ ਵੱਧ ਅਤੇ ਉਹਨੇ ਬਾਅਦ 'ਚ ਇਹ ਹੋਰ ਪਾਸੇ ਜਿਹੜਾ ਕੁਛ ਵੀ ਜਿਹੜਾ ਉਹ ਬੋਲਣ ਲੱਗ ਜਾਣਾ। ਅਤੇ ਨਾਲੇ ਜਿੰਨੀ ਭੈੜੀ ਭਾਸ਼ਾ ਦੇ ਵਿੱਚ ਉਸ ਨੇ ਕਿਸਾਨਾਂ ਦੇ ਬਾਰੇ ਜਿਹੜਾ ਬੋਲਿਆ ਆ, ਇਹ ਸਾਰਿਆਂ ਨੂੰ ਸੋਚਣਾ ਜਿਹੜਾ ਉਸ ਦੇ ਪ੍ਰਤੀ ਜ਼ਰੂਰ ਚਾਹੀਦਾ ਆ ਵੀ ਅਜਿਹੇ ਬੰਦਿਆਂ ਨੂੰ ਕਾਹਤੋਂ ਜਿਹੜਾ ਉਹ ਪ੍ਰਮੋਟ ਤੁਸੀਂ ਕਰ ਰਹੇ ਆ। ਉਹਨਾਂ ਨੇ ਜਾਣ ਕੇ ਜਿਹੜਾ ਚੁਆਤੀ ਛੇੜਨ ਦੇ ਲਈ ਅਜਿਹਾ ਬੰਦਾ ਉਹਨਾਂ ਨੇ ਉੱਥੋਂ ਇਹ ਘੱਲਿਆ ਆ, ਅਤੇ ਬਿਲਕੁਲ ਇਸ ਦਾ ਵਿਰੋਧ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਉਹ ਇੱਕ ਵਾਰੀ ਨਹੀਂ ਬੋਲਿਆ, ਬਹੁਤ ਵਾਰੀ ਇੰਡੀਆ ਦੇ ਲਗਭਗ ਹਰ ਚੈਨਲ ਦੇ ਉੱਤੇ ਉਸਨੇ ਜਿਹੜਾ ਹੈ ਇਹ ਬਕਵਾਸ ਕੀਤਾ ਆ ਕਿਸਾਨਾਂ ਦੇ ਉਲਟ। ਬਿਲਕੁਲ ਜੀ। ਅਤੇ ਜਾਂਦੇ ਜਾਂਦੇ ਜੇ ਆਪਾਂ ਸਟਾਕ ਮਾਰਕੀਟ ਦਾ ਵੀ ਹਾਲ ਤੁਹਾਨੂੰ ਜਿਹੜਾ ਉਹ ਦੱਸਦੇ ਜਾਈਏ, ਅੱਜ ਜਿਹੜਾ ਡਾਊ ਜੋਨਸ ਆ ਉਸ ਦੇ ਵਿੱਚ 282 ਪੁਆਇੰਟਾਂ ਦੀ ਗਿਰਾਵਟ ਦਰਜ ਹੋਣ ਤੋਂ ਬਾਅਦ 'ਚ 35,343 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ ਵੀ 137 ਪੁਆਇੰਟ ਡਿੱਗੇ, 14,656 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 31 ਪੁਆਇੰਟ ਡਿੱਗੇ, 4448 ਦੇ ਉੱਤੇ ਇਹ ਬੰਦ ਹੋਇਆ। ਜਿਹੜਾ 10 ਈਅਰ ਯੀਲਡ ਆ ਉਹ 1.26%। ਸੋਨੇ ਦਾ ਭਾਅ $1,787 ਪ੍ਰਤੀ ਆਊਂਸ, ਅਤੇ ਬਿਟਕੋਇਨ ਦੀ ਜਿਹੜੀ ਕੀਮਤ ਆ 44,658 ਦੇ ਉੱਤੇ ਰਹੀ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 37 ਪੈਸੇ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਹੈ ਜੀ। ਤੇ ਹੁਣ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।